ਅਸੀਂ ਆਪਣੀਆਂ ਅੱਖਾਂ ਨਾਲ ਦਰਸ਼ਨ ਕੀਤੇ ਉਸ ਸਥਾਨ ਤੇ ਜਿਹੜਾ ਅਸੀਂ ਉਹ ਬਿਆਨ ਨਹੀਂ ਕਰ ਸਕਦੇ, ਜਿੰਨਾ ਕੁ ਸਾਨੂੰ ਸਕੂਨ ਮਿਲਿਆ ਉਸ ਜਗ੍ਹਾ ਤੇ ਜਾ ਕੇ। ਪਾਕਿਸਤਾਨੀ ਭਰਾ, ਇੰਡੀਆ ਤੋਂ ਭਰਾ ਬਹੁਤ ਸਾਰੇ ਆਏ ਸੀ, ਬਹੁਤ ਸਾਰੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਬਹੁਤ ਸਕੂਨ ਮਿਲਿਆ। ਅਸਲ ਵਿੱਚ ਉਸ ਤੋਂ ਸਾਡਾ ਸੀਗਾ 550 ਸਾਲਾ ਗੁਰਪੁਰਬ ਸੀਗਾ ਗੁਰੂ ਨਾਨਕ ਪਾਤਸ਼ਾਹ ਦਾ। ਬਹੁਤ ਰਸ਼ ਸੀ, ਅਸੀਂ ਬੜੀ ਮੁਸ਼ਕਿਲ ਨਾਲ ਹੀ ਮੱਥਾ ਟੇਕਦੇ ਰਹੇ ਉੱਥੇ। ਕਿਤੇ ਸਰਦਾਰ ਜੀ ਜੇ ਤੁਸੀਂ ਮਾਈਂਡ ਨਹੀਂ ਕਰਦੇ ਸੀ, ਤੁਹਾਡੇ ਨਾਲ ਫੋਟੋ ਪਿਕਚਰ ਲੈ ਸਕਦੇ ਹਾਂ। ਇੱਕ ਹੈ ਜ਼ਰੂਰ ਜੀ, ਉਹਨਾਂ ਦਾ ਪਰਿਵਾਰ ਵੀ ਨਾਲ ਸੀ, ਸਾਡਾ ਪਰਿਵਾਰ ਵੀ, ਮੇਰੀ ਵਾਈਫ ਨਾਲ ਸੀ। ਉਹਨਾਂ ਦਾ ਪਿਕਚਰ ਲਈ, ਪਿਕਚਰ ਲੈਣ ਤੋਂ ਬਾਅਦ ਜੇ ਉਹਨਾਂ ਨੇ ਕਿਹਾ ਸਰਦਾਰ ਜੀ ਉਸ ਕਰਕੇ ਬਾਹਰ ਨਿਕਲੇ ਆ, ਤੇ ਜਿਹੜਾ ਪਾਕਿਸਤਾਨ ਦਾ ਆਵਾਮ ਸੀ ਸਾਨੂੰ ਢੋਲ ਦੇ ਨਾਲ ਤੇ ਉੱਪਰ ਗੁਲਾਬ ਦੀਆਂ ਫੁੱਲਾਂ ਦੀ ਵਰਖਾ ਕੀਤੀ। ਫਿਰ ਅਸੀਂ ਉੱਥੇ ਬਾਹਰ ਗਏ ਆ, ਔਰ ਸਾਡਾ ਮਨ ਉਸ ਲਈ, ਸਾਡੇ ਪਰਿਵਾਰ ਦਾ, ਸਾਡੇ ਗਰੁੱਪ ਦਾ ਇੰਨਾ ਮਨ ਖੁਸ਼ ਹੋਇਆ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਵੀ ਕਿੰਨੇ ਕੁ ਸਾਡੇ ਮਨ ਦੀ ਖੁਸ਼ੀ ਸੀ ਉੱਥੇ। ਗਵਰਨਰ ਹਾਊਸ 'ਚ ਸਾਨੂੰ ਉੱਥੇ ਲੰਚ ਕਰਾਇਆ ਗਵਰਨਰ ਸਾਹਿਬ ਨੇ। ਘੱਟੋ ਘੱਟ ਤੁਸੀਂ 3-4 ਹਜ਼ਾਰ ਸਗੇ। अस्सलाम वालेकुम, सत श्री अकाल। जिन्ने भी सानू वेखण वाले ने पंजाबी लहर यूट्यूब चैनल दी राहीं पूरी दुनिया ते जिन्ने भी सानू इस वेले वेख रहे ने उन्हां नू बहुत सारा सलाम, प्यार भरी सत श्री अकाल। मैं तुहाडा अपना नासर ढिल्लों। जिवें तुहानू पता 1947 दी वंड नू लैके या जिहड़े लोग पाकिस्तान हुंदे ने दौरा करन वास्ते, विजिट करन वास्ते हुंदे ने, उन्हां दे हालात उन्हां ने की पाया, की हड्ड बीती होई, किस तरह पाकिस्तानी अवाम ने उन्हां नू ट्रीट कीता, ਉਹ ਕੀ ਯਾਦਾਂ ਇੱਥੋਂ ਲੈ ਕੇ ਗਏ ਨੇ। ਸੋ ਅੱਜ ਕੱਲ ਕਰੋਨਾ ਵਾਇਰਸ ਦੀ ਵਜ੍ਹਾ ਨਾਲ ਲੋਕ ਜਿਹੜਾ ਆਉਣ ਜਾਣ ਘਟਿਆ। ਸਾਡੇ ਨਾਲ ਹੁਣ ਇਸ ਵੇਲੇ ਮੌਜੂਦ ਨੇ ਮੋਹਿੰਦਰ ਸਿੰਘ ਅਟਵਾਲ ਸਾਹਿਬ। ਇਹ ਪਿਛਲੇ ਦਿਨੀ ਜਦੋਂ ਕਰੋਨਾ ਤੋਂ ਪਹਿਲੋਂ ਪਾਕਿਸਤਾਨ ਦਾ ਨਾ ਵਿਜ਼ਿਟ ਕੀਤਾ ਸੀ ਤੇ ਸਾਡੀ ਮੁਲਾਕਾਤ ਨਹੀਂ ਸੀ ਹੋ ਸਕੀ। ਸਾਡੇ ਬੜੇ ਗੂੜੇ ਪਿਆਰੇ ਮਿੱਤਰ ਨੇ ਮਲਿਕ ਸਾਹਿਬ, ਉਹਨਾਂ ਨੇ ਇਹਨਾਂ ਨਾਲ ਇੰਟਰੈਕਟ ਕਰਵਾਇਆ। ਸੋ ਇਹਨਾਂ ਦੀ ਸਾਡੀ ਕੋਸ਼ਿਸ਼ ਹੁੰਦੀ ਹੱਥਲ ਇਮਕਾਨ ਕੇ ਇਹਨਾਂ ਦੋਸਤਾਂ ਕੋਲੋਂ ਪੁੱਛਿਆ ਜਾਵੇ ਵੀ ਪਾਕਿਸਤਾਨ ਆ ਕੇ ਇਹਨਾਂ ਨੂੰ ਕਿਵੇਂ ਦਾ ਲੱਗਾ। ਸੋ ਇਹਨਾਂ ਨੇ ਕਿਸ ਤਰ੍ਹਾਂ ਦਾ ਪਾਕਿਸਤਾਨ ਨੂੰ ਪਾਇਆ, ਇਹਨਾਂ ਨੇ ਕੀ ਮਹਿਸੂਸ ਕੀਤਾ ਜਿਹੜੇ ਗੁਰੂ ਧਾਮਾਂ ਤੇ ਆ ਕੇ, ਬਾਬੇ ਨਾਨਕ ਦੇ ਦਰ ਤੇ ਆ ਕੇ। ਉਹ ਸਾਰੀ ਗੱਲਬਾਤ ਜਿਹੜੀ ਇਹਨਾਂ ਨਾਲ ਸਿੱਧੀ ਸਾਂਝੀ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਸਲਾਮ ਅਲੈਕੁਮ। ਕੀ ਹਾਲ ਚਾਲ ਤੁਹਾਡਾ? ਸਿਹਤ ਠੀਕ ਹੈ ਤੁਹਾਡੀ? ਮੈਂ ਬਿਲਕੁਲ ਠੀਕ ਠਾਕ ਹਾਂ ਜੀ। ਮੈਂ ਨਿਊਯਾਰਕ ਰਹਿਣਾ, ਇੱਕਦਮ ਬਿਲਕੁਲ ਠੀਕ ਠਾਕ ਜੀ। ਨਿਊਯਾਰਕ ਰਹਿੰਦੇ? ਅੱਛਾ, ਇਹ ਨਾ ਅਸੀਂ ਕਰਦੇ ਹੁੰਦੇ ਆ ਵੀ ਜਿਹੜੇ ਦੋਸਤ ਆਉਂਦੇ ਆ ਪਾਕਿਸਤਾਨ ਵਿਜ਼ਿਟ ਕਰਦੇ ਆ, ਉਹਨਾਂ ਕੋਲ ਥੋੜੀ ਗੱਲਬਾਤ ਜਾਣਕਾਰੀ ਲਈਦੀ ਆ ਵੀ ਕਿਸ ਤਰ੍ਹਾਂ ਦਾ ਇੱਥੇ ਆ ਕੇ ਮਹਿਸੂਸ ਹੋਇਆ। ਤੁਹਾਡੀ ਸਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ, ਤੁਸੀਂ ਪਾਕਿਸਤਾਨ ਆਏ ਸੋ ਹੁਣ ਡਿਜੀਟਲ ਦੌਰ ਹੈ, ਟੈਕਨੋਲੋਜੀ ਦਾ ਸਹਾਰਾ ਲੈਂਦੇ ਹੋਇਆ ਅਸੀਂ ਟੈਕਨੋਲੋਜੀ ਦੇ ਰਾਹੀਂ ਤੁਹਾਡੇ ਨਾਲ ਗੱਲਬਾਤ ਕਰਨ ਰਹੇ ਆ। ਤੁਸੀਂ ਅਮਰੀਕਾ ਬੈਠੇ ਤੇ ਅਸੀਂ ਪਾਕਿਸਤਾਨ। ਤੇ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਪਾਕਿਸਤਾਨ ਆ ਕੇ ਤੁਹਾਨੂੰ ਕਿੱਦਾਂ ਦਾ ਲੱਗਾ। ਮੋਹਿੰਦਰ ਜੀ ਪਹਿਲਾਂ ਦੱਸਿਓ ਤੁਹਾਡਾ ਪਿਛੋਕੜ ਕਿੱਥੋਂ, ਇੰਡੀਆ ਤੋਂ ਪਿੱਛੋਂ? ਮੈਂ ਇੰਡੀਆ ਤੋਂ ਡਿਸਟ੍ਰਿਕਟ ਜਲੰਧਰ ਨੂੰ ਬਿਲੋਂਗ ਕਰਦਾ ਜੀ, ਤੇ ਜਲੰਧਰ ਦੇ ਨਾਲ ਹੀ ਆਦਮਪੁਰ ਦੁਆਬਾ ਸੁਣਿਆ ਹੋਊਗਾ, ਜਿੱਥੇ 에ਅਰਪੋਰਟ ਵੀ ਆ 에ਅਰਫੋਰਸ ਦਾ, ਉਸ ਪਿੰਡ ਨੂੰ ਬਿਲੋਂਗ। ਹਾਂਜੀ, ਆਦਮਪੁਰ ਦੁਆਬਾ। ਆਦਮਪੁਰ ਦੁਆਬਾ ਜੀ। ਹੁਣ ਹਾਲ ਕਿੱਥੇ ਬੈਠੇ ਜੀ ਹੁਣ ਦੀ ਘੜੀ ਤੁਸੀਂ? ਹੁਣ ਮੈਂ ਨਿਊਯਾਰਕ, ਮੇਰੇ ਟਾਊਨ ਦਾ ਨਾਂ ਹੈਕਸਵਿਲ ਆ ਤੇ ਲੌਂਗ ਆਈਲੈਂਡ ਵਿੱਚ ਪੈਂਦਾ, ਜਿੱਥੇ ਮੈਂ ਹਲੇ ਬੈਠਾ ਜੀ, ਆਪਣੇ ਘਰ 'ਚ ਬੈਠਾ ਜੀ। ਉਮੀਦ ਕਰਦੇ ਆ ਤੁਸੀਂ ਸਿਹਤਮੰਦ ਹੋਵੋਗੇ। ਕਰੋਨਾ ਦਾ ਕਹਿ ਜਿਹੜਾ ਪੂਰੀ ਦੁਨੀਆ ਦੇ ਮਚਿਆ, ਨਿਊਯਾਰਕ ਕਾਫੀ ਤਾਦਾਦ ਜ਼ਿਆਦਾ ਸੀ, ਤੁਹਾਡੀ ਫੈਮਿਲੀ ਸਾਰੀ ਠੀਕ ਹੋਏਗੀ ਉਮੀਦ ਕਰਦੇ ਹਾਂ। ਹਾਂਜੀ, ਸਾਰਾ ਪਰਿਵਾਰ ਬਿਲਕੁਲ ਠੀਕ ਠਾਕ ਹੈ ਜੀ। ਅੱਛਾ ਮੋਹਿੰਦਰ ਜੀ, ਇਹ ਬਹੁਤਾ ਟਾਈਮ ਨਾ ਤੁਹਾਡਾ ਜ਼ਾਇਆ ਕਰਦੇ ਆ, ਮੈਨੂੰ ਦੱਸਿਓ ਕਦੋਂ ਤੁਸੀਂ ਪਾਕਿਸਤਾਨ ਆਏ ਸੋ? ਰੀਸੈਂਟਲੀ ਜਿਹੜਾ ਤੁਹਾਡਾ ਵਿਜ਼ਿਟ ਸੀ। ਅਸੀਂ ਤਕਰੀਬਨ ਨਵੰਬਰ 9 ਨੂੰ ਇੱਥੋਂ ਗਏ ਸੀ, ਇਸਲਾਮਾਬਾਦ ਜਾ ਕੇ ਉਤਰੇ ਆ। ਸੌਰੀ 6 ਨਵੰਬਰ ਨੂੰ ਜੀ। 6 ਨਵੰਬਰ ਨੂੰ। ਹਾਂ, 6 ਨਵੰਬਰ ਗਏ ਆ ਤੇ ਇਸਲਾਮਾਬਾਦ ਦੀ ਸਾਡੀ ਫਲਾਈਟ ਸੀ। ਇੱਥੋਂ ਅਸੀਂ ਤਕਰੀਬਨ 100 ਦਾ ਗਰੁੱਪ ਸੀਗਾ ਜੀ।
ਅੱਛਾ ਮਹਿੰਦਰ ਜੀ, ਤੁਸੀਂ ਜਥੇ ਨਾਲ ਆਏ ਸੋ ਤੇ ਕਿਸ ਤਰ੍ਹਾਂ ਦਾ ਜਦੋਂ ਤੁਸੀਂ ਉਤਰੇ ਇਸਲਾਮਾਬਾਦ ਤੇ ਜਿਹੜੇ ਇੱਥੋਂ ਵਾਲੇ ਤੁਹਾਨੂੰ ਲੈਣ ਵਾਲੇ ਸੀ ਉਹਨਾਂ ਨੇ ਵਧੀਆ ਟਰੀਟ ਕੀਤਾ, ਤੁਹਾਨੂੰ ਮਿਲੇ? ਜਦੋਂ ਅਸੀਂ ਇਸਲਾਮਾਬਾਦ ਇਮੀਗ੍ਰੇਸ਼ਨ ਕ੍ਰੋਸ ਕਰਕੇ ਬਾਹਰ ਨਿਕਲੇ ਆ ਤੇ ਜਿਹੜਾ ਪਾਕਿਸਤਾਨ ਦਾ ਆਵਾਮ ਸੀ ਸਾਨੂੰ ਢੋਲ ਦੇ ਨਾਲ ਤੇ ਉੱਪਰ ਗੁਲਾਬ ਦੀਆਂ ਫੁੱਲਾਂ ਦੀ ਵਰਖਾ ਕੀਤੀ। ਫੇਰ ਅਸੀਂ ਉੱਥੇ ਬਾਹਰ ਗਏ ਆ ਔਰ ਸਾਡਾ ਮਨ ਉਸ ਲਈ ਸਾਡੇ ਪਰਿਵਾਰ ਦਾ, ਸਾਡੇ ਗਰੁੱਪ ਦਾ ਇੰਨਾ ਮਨ ਖੁਸ਼ ਹੋਇਆ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਵੀ ਕਿੰਨੇ ਕੁ ਸਾਡੇ ਮਨ ਦੀ ਖੁਸ਼ੀ ਸੀ ਉਸ ਟਾਈਮ। ਅਸੀਂ ਉਹ ਖੁਸ਼ੀ ਸਾਡੀ ਅੱਖਾਂ 'ਚ। ਇਮੀਗ੍ਰੇਸ਼ਨ ਵਾਲਿਆਂ ਦੀ ਗੱਲ ਕਰਦੇ ਆ ਜਾਂ ਉੱਥੋਂ ਦੇ ਅਮਲੇ ਦੀ ਗੱਲ ਕਰਦੇ ਆ, ਜਿਹੜਾ 에ਅਰਪੋਰਟ ਦਾ ਜਾਂ ਇਮੀਗ੍ਰੇਸ਼ਨ ਦਾ ਅਮਲਾ, ਤੇ ਹਾਂਜੀ, ਉਹਨਾਂ ਦਾ ਤੁਹਾਡੇ ਨਾਲ ਵਰਤਾਅ ਕਿੱਦਾਂ ਦਾ? ਉਹਨਾਂ ਦਾ ਸਾਨੂੰ ਇਸ ਤਰ੍ਹਾਂ ਆਖਿਆ ਵੀ ਤੁਸੀਂ ਸਾਡੇ ਮਹਿਮਾਨ ਹੋ। ਹੂੰ। ਇਮੀਗ੍ਰੇਸ਼ਨ ਦਾ ਅਮਲਾ ਸੀ ਨਹੀਂ, ਸਾਨੂੰ ਇਹ ਆਖਿਆ ਕਿ ਸਾਡੇ ਮਹਿਮਾਨ ਸਾਡੇ ਘਰ 'ਚ ਆਏ ਔਰ ਸਾਡੀਆਂ ਸਾਡੇ ਉਹਦੇ ਮਹਿਮਾਨ ਅੱਖਾਂ 'ਚ ਕਰ। ਪਾਣੀ ਆ ਗਿਆ ਸੀ ਇਹ ਸੁਣ ਕੇ ਜਿਸਲੇ ਇਮੀਗ੍ਰੇਸ਼ਨ ਨੇ ਸਾਨੂੰ ਇਹ ਗੱਲ ਆਖੀ ਸੀ। ਹੂੰ। ਤੇ ਵਧੀਆ ਓਵਰਆਲ ਫਿਰ ਤੁਹਾਨੂੰ ਜਦੋਂ ਇਸਲਾਮਾਬਾਦ ਉਤਰੇ ਤੇ ਕਿੱਧਰ ਕਿੱਧਰ ਨੂੰ ਗਏ ਤੇ ਕੀ ਵੇਖਿਆ ਤੇ ਕਿਵੇਂ ਦੀਆਂ ਯਾਦਾਂ ਪਾਈਆਂ? ਫਿਰ ਅਸੀਂ ਰਾਤ ਰਹੇ ਜੀ ਰਾਵਲਪਿੰਡੀ, ਜਿਹੜਾ ਇੰਟਰਨੈਸ਼ਨਲ ਹੋਟਲ ਆ ਉੱਥੇ, ਪੀਅਰ ਪੀਸੀ ਅੱਛਾ ਜੀ। ਹੋਟਲ। ਹਾਂਜੀ, ਤੇ ਸਵੇਰੇ ਉੱਠ ਕੇ ਤੇ ਅਸੀਂ, ਹਾਂਜੀ ਇਸਲਾਮਾਬਾਦ ਫਿਰੇ? ਹਾਂਜੀ ਇਸਲਾਮਾਬਾਦ ਹੀ ਘੁੰਮੇ। ਇਸਲਾਮਾਬਾਦ ਸਾਨੂੰ ਸ਼ਹਿਰ ਇੱਕਦਮ ਜਿੱਦਾਂ ਸਾਡੇ ਇੰਡੀਆ ਦਾ ਚੰਡੀਗੜ੍ਹ ਸ਼ਹਿਰ ਇਦਾਂ ਸ਼ਹਿਰ ਲੱਗਾ ਜੀ ਸਾਨੂੰ, ਬਹੁਤ ਖੁੱਲਾ, ਬਹੁਤ ਰੌਣਕ ਤੇ ਬਹੁਤ ਹਰਿਆ ਹਰਿਆ ਭਰਿਆ। ਬਾਅਦ ਕਿੱਧਰ ਗਏ ਫਿਰ? ਉਹ ਤੋਂ ਬਾਅਦ ਫਿਰ ਅਸੀਂ ਗਏ ਜੀ ਪੰਜਾ ਸਾਹਿਬ। ਪੰਜਾ ਸਾਹਿਬ ਜਿੱਥੇ ਸਾਰਾ ਗਰੁੱਪ ਸਾਡਾ ਅਸੀਂ ਗੱਡੀਆਂ ਨਾਲ ਗਏ ਆ ਤੇ ਸਾਨੂੰ ਉੱਥੇ ਜਾ ਕੇ ਅਸੀਂ ਦਰਸ਼ਨ ਕੀਤੇ ਬਾਬੇ ਦੇ। ਪਹਿਲੀ ਵਾਰੀ ਗਏ ਅਸੀਂ ਤੇ ਮਨ ਨੂੰ ਬਹੁਤ ਸਕੂਨ ਮਿਲਿਆ ਪੰਜਾ ਸਾਹਿਬ ਦੇ ਦਰਸ਼ਨ ਕਰਕੇ। ਤੇ ਉਹ ਤੋਂ ਪੰਜਾ ਸਾਹਿਬ ਤੁਸੀਂ ਰਾਤ ਰੁਕੇ ਸੋ ਕਿ ਦਿਨੇ ਦਿਨੇ ਹੀ ਆ ਗਏ? ਨਹੀਂ, ਅਸੀਂ ਜਿੱਦਾਂ ਜੀ ਸਵੇਰੇ ਗਏ ਆ ਤੇ ਸ਼ਾਮ ਨੂੰ ਵਾਪਸ ਆ ਗਏ ਸੀ। ਪੰਜਾ ਸਾਹਿਬ ਦਿਨੇ ਦਿਨੇ ਵੀ ਬਹੁਤ ਪਿਆਰਾ ਮਾਹੌਲ ਹੁੰਦਾ, ਮੌਸਮ ਹੁੰਦਾ ਬਹੁਤ ਵਧੀਆ। ਹਾਂਜੀ, ਬਹੁਤ ਵਧੀਆ ਮੌਸਮ ਸੀ। ਉਹ ਤੋਂ ਫਿਰ ਅਸੀਂ ਅਗਲੇ ਦਿਨ, ਮੈਨੂੰ ਉਹ ਪਾਰਕ ਦਾ ਨਾਂ ਨਹੀਂ ਆਉਂਦਾ ਤੇ ਪਹਾੜਾਂ 'ਚ ਪਾਰਕ ਸੀ ਤੇ ਬਹੁਤ ਵੱਡੀ ਮਸਜਿਦ ਆ ਤੁਹਾਡੀ ਉੱਥੇ, ਫੈਸਲ ਮਸਜਿਦ। ਹਾਂਜੀ 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 ਹਾਂਜੀ, ਉਹਦੇ ਦਰਸ਼ਨ ਕੀਤੇ ਸੀ ਸਾਰੇ ਗਰੁੱਪ ਨੇ। ਉੱਥੇ ਜਿੰਨੇ ਤੁਹਾਡੇ ਮੌਲਵੀ ਸੀ ਸਾਨੂੰ ਬਹੁਤ ਪਿਆਰ ਨਾਲ ਮਿਲੇ, ਬਹੁਤ ਸਤਿਕਾਰ ਮਿਲਿਆ ਸਾਨੂੰ। ਉਹ ਠੀਕ ਤੋਂ ਫਿਰ ਹਾਂਜੀ। ਉਹ ਤੋਂ ਫਿਰ ਜਿਹੜਾ ਪਾਰਕ ਦੇਖਿਆ ਸੀ ਜੀ, ਪਾਰਕ ਗਿਆ ਸੀ। ਪਾਰਕ ਦੇ ਵਿੱਚ ਉਦੋਂ ਕੋਈ ਜੰਗ ਬੱਚੇ ਬੱਚੀਆਂ ਆਏ ਹੋ ਸਕੇ, ਉਦੋਂ ਛੁੱਟੀ ਵਾਲਾ ਦਿਨ ਸੀ, ਮੈਂ ਕਿਹਾ ਸ਼ਨੀਚਰਵਾਰ ਦਾ ਦਿਨ ਸੀਗਾ ਤੇ ਉਹਨਾਂ ਨੇ ਸਾਨੂੰ ਇੰਨਾ ਪਿਆਰ ਕੀਤਾ ਉੱਥੇ ਬੱਚਿਆਂ ਨੇ। ਉਹ ਕਹਿੰਦੇ ਸਾਨੂੰ ਪਤਾ ਨਹੀਂ ਕੀ ਲੱਭਿਆ। ਇੰਨੀਆਂ ਸਾਡੇ ਨਾਲ ਸੈਲਫੀਆਂ ਲਈਆਂ ਉਹਨਾਂ ਨੇ, ਇੰਨੀਆਂ ਸਾਡੇ ਨਾਲ ਯਾਦਾਂ ਸਾਂਝੀਆਂ ਕੀਤੀਆਂ, ਸਾਨੂੰ ਆਪਣੇ ਬਾਰੇ ਦੱਸਿਆ, ਸਾਡੇ ਬਾਰੇ ਪੁੱਛਿਆ, ਹੁਣ ਤੁਸੀਂ ਕਿੱਥੇ ਰਹਿੰਦੇ ਹੋ, ਸਾਡਾ ਜਿੱਦਾਂ ਆਪ ਜੀ ਪੁੱਛ ਰਹੇ ਹੋ ਸਾਰਾ ਪਿਛੋਕੜ ਉਹਨਾਂ ਨੇ ਪੁੱਛਿਆ ਤੇ ਬਹੁਤ ਜ਼ਿਆਦਾ ਵਧੀਆ ਲੱਗਾ ਜੀ। ਕਿਤੇ ਨਾ ਕਿਤੇ ਇਹ ਗੱਲ ਆ ਵੇਖੀ ਜਾਂਦੀ ਨਾ, ਆਂਦੇ ਵੀ ਜਿਵੇਂ ਤੁਸੀਂ ਦੱਸਦੇ ਵੀ ਜਿਹੜੇ ਬੱਚੀਆਂ ਆਈਆਂ ਸੀ ਉਹਨਾਂ ਨੇ ਵੀ ਸੈਲਫੀਆਂ ਲਈਆਂ ਤੇ ਉਹ ਲੱਗਦਾ ਨਹੀਂ ਆ ਕੇ ਵੀ ਜਿਵੇਂ ਸੈਲੈਬ੍ਰਿਟੀ ਹੈ? ਵੀ ਮੈਂ ਤਾਂ ਇਹ ਕਹੂੰਗਾ ਜਿਵੇਂ ਉਹਨਾਂ ਦਾ ਸੈਲੀਬ੍ਰਿਟੀ ਲੱਗੀ ਹੋਈ, ਪਰ ਸਾਨੂੰ ਏਦਾਂ ਲੱਗਾ ਕਿ ਅਸੀਂ ਆਪਣੇ ਘਰ 'ਚ ਹੀ ਆ ਗਏ। ਇਹ ਵੀ ਸਾਡਾ ਆਪਣਾ ਘਰ ਹੀ ਆ, ਆਪਣਾ ਦੇਸ਼ ਆ, ਆਪਣਾ ਸਾਰਾ ਕੁਝ ਹੀ ਆਪਣਾ। ਸਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ। ਅੱਛਾ, ਉਸ ਤੋਂ ਬਾਅਦ ਕਿੱਧਰ ਦਾ ਸਫ਼ਰ ਕੀਤਾ ਫਿਰ? ਉਸ ਤੋਂ ਬਾਅਦ ਫਿਰ ਜੀ ਅਸੀਂ ਗਏ ਆ ਕਰਤਾਰਪੁਰ ਸਾਹਿਬ। ਕਰਤਾਰਪੁਰ ਸਾਹਿਬ ਜਦੋਂ ਗਏ ਆ, ਮੇਰੀ ਫੈਮਿਲੀ, ਮੇਰੀ ਵਾਈਫ ਮੇਰੇ ਨਾਲ ਸੀ। ਅਚਾਨਕ ਹੀ ਸਾਨੂੰ ਇੱਕ ਉੱਥੇ ਪਰਿਵਾਰ ਮਿਲਿਆ। ਉਹ ਪਰਿਵਾਰ ਨੇ ਆਖਿਆ ਸਰਦਾਰ ਜੀ ਸਤਿ ਸ੍ਰੀ ਅਕਾਲ। ਅਸੀਂ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਬੁਲਾਈ ਤੇ ਮਿਲੇ। ਸਤਿ ਸ੍ਰੀ ਅਕਾਲ ਬੁਲਾਉਣ ਤੋਂ ਮਗਰੋਂ ਉਹ ਕਹਿੰਦੇ ਸਰਦਾਰ ਜੀ ਜੇ ਤੁਸੀਂ ਮਾਈਂਡ ਨਹੀਂ ਕਰਦੇ ਸੀ ਤੁਹਾਡੇ ਨਾਲ ਫੋਟੋ ਪਿਕਚਰ ਲੈ ਸਕਦੇ ਆ। ਇਹ ਕਿਹਾ ਜ਼ਰੂਰ ਜੀ। ਤੇ ਉਹਨਾਂ ਦਾ ਪਰਿਵਾਰ ਵੀ ਨਾਲ ਸੀ, ਸਾਡਾ ਪਰਿਵਾਰ ਵੀ, ਮੇਰੀ ਵਾਈਫ ਨਾਲ ਸੀ। ਉਹਨਾਂ ਨਾਲ ਪਿਕਚਰ ਲਈ। ਪਿਕਚਰ ਲੈਣ ਤੋਂ ਬਾਅਦ 'ਚ ਉਹਨਾਂ ਨੇ ਕਿਹਾ ਸਰਦਾਰ ਜੀ ਜੇ ਤੁਸੀਂ ਮਾਈਂਡ ਨਹੀਂ ਕਰਦੇ ਤਾਂ ਅੱਜ ਰਾਤ ਦਾ ਖਾਣਾ ਸਾਡੇ ਘਰ ਖਾ ਸਕਦੇ ਹੋ। ਤੇ ਅਸੀਂ ਉਹਨਾਂ ਨੂੰ ਆਖਿਆ ਵੀ ਅਸੀਂ ਸੌਰੀ, ਅਸੀਂ ਗਰੁੱਪ ਨਾਲ ਆਏ ਅੱਛਾ, ਆ। ਨਹੀਂ ਉਹ ਤੁਹਾਡੇ ਵਾਕਫ ਨਹੀਂ ਸੀ ਪਹਿਲਾਂ? ਨਹੀਂ, ਸਾਡੇ ਵਾਕਿਫ ਕੋਈ ਨਹੀਂ ਸੀ। ਹੂੰ। ਅਸੀਂ ਕਿਹਾ ਵੀ ਅਸੀਂ ਸੌਰੀ ਆ ਵੀ ਅਸੀਂ ਗਰੁੱਪ ਨਾਲ ਆਏ ਆ। ਜੇ ਜਿੰਨਾ ਤੁਸੀਂ ਸਾਨੂੰ ਮਾਣ ਸਤਿਕਾਰ ਦਿੱਤਾ, ਜੇਕਰ ਅਸੀਂ ਇਕੱਲੇ ਆਏ ਹੁੰਦੇ ਅਸੀਂ ਜ਼ਰੂਰ ਤੁਹਾਡੇ ਨਾਲ ਚੱਲ ਜਾਂਦੇ, ਪਰ ਅਸੀਂ ਗਰੁੱਪ ਤੋਂ ਬਾਹਰ ਜਾ ਨਹੀਂ ਸਕਦੇ। ਅਸੀਂ ਸੌਰੀ ਇਹਦੇ ਵਿੱਚ। ਫਿਰ ਬਾਅਦ ਵਿੱਚ ਸਾਨੂੰ ਉਹਨਾਂ ਨੇ ਦੱਸਿਆ ਵੀ ਮੇਰਾ ਨਾਂ ਨਿਸਾਰ ਅਹਿਮਦ, ਮੈਂ ਸਿਵਲ ਜੱਜ ਹਾਂ ਜੀ ਨਾਰੋਵਾਲ 'ਚ, ਸ਼ਾਇਦ ਕਰਤਾਰਪੁਰ ਏਰੀਏ ਦਾ ਜੀ।
ਤੇ ਉਹਨਾਂ ਨੇ ਸਾਨੂੰ ਬਹੁਤ ਪਿਆਰ ਕੀਤਾ। ਉਹਨੇ ਕਹਿੰਦੇ ਅਗਲੀ ਵਾਰੀ ਜਦੋਂ ਆਉਣਾ ਹੋਇਆ ਪਾਕਿਸਤਾਨ 'ਚ ਤੇ ਤੁਸੀਂ ਮੇਰਾ ਫੋਨ ਨੰਬਰ ਲੈ ਲਓ, ਮੈਂ ਤੁਹਾਨੂੰ 에ਅਰਪੋਰਟ ਤੋਂ ਪਿਕ ਕਰਾਂਗਾ, ਤੁਹਾਨੂੰ ਸਾਰੇ ਜਿੰਨੇ ਗੁਰਦੁਆਰੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗਾ। ਤੇ ਇੰਨਾ ਮਨ ਨੂੰ ਸੰਤੁਸ਼ਟ, ਇੰਨਾ ਮਨ ਨੂੰ ਮਿਲਿਆ ਜੀ, ਜੱਫੀਆਂ ਪਾ ਕੇ ਮਿਲੇ ਜੀ। ਅਸੀਂ ਅੱਜ ਵੀ ਉਹਨਾਂ ਨਾਲ ਕੰਟੈਕਟ ਕਰ ਲੈਂਦੇ ਹਾਂ, ਟਿਕਾਣਾ ਸਵੇਰੇ ਕਈ ਵਾਰੀ ਫੋਨ ਤੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਨਿਸਾਰ ਸਾਹਿਬ ਨਾਲ। ਤੇ ਉਹਨਾਂ ਦੇ ਬੱਚਿਆਂ ਦੀ ਯਾਦ ਸਾਡੇ ਕੋਲ ਅੱਜ ਵੀ ਆ, ਫੋਟੋ ਸਾਡੇ ਕੋਲ ਅੱਜ ਵੀ ਉਹਨਾਂ ਦੀਆਂ ਪਈਆਂ। ਤੇ ਉਹ ਬੱਚੇ ਵੀ ਸਾਡੇ ਨਾਲ ਕਈ ਵਾਰ ਗੱਲਬਾਤ ਕਰ ਲੈਂਦੇ ਆ। ਇੰਨਾ ਸਾਨੂੰ ਉੱਥੇ ਜਾ ਕੇ ਕਰਤਾਰਪੁਰ ਸਾਹਿਬ ਜਾ ਕੇ ਉਹ ਪਰਿਵਾਰ ਨੇ ਸਾਡਾ ਇੰਨਾ ਇੱਜ਼ਤ ਮਾਣ, ਸਾਨੂੰ ਇੰਨਾ ਸਤਿਕਾਰ ਦਿੱਤਾ ਕਿ ਸਾਡੀਆਂ ਸਦਾ ਯਾਦਾਂ ਜੀ ਸਾਡੇ ਦਿਲ 'ਚ। ਅੱਛਾ, ਜਦੋਂ ਗਏ ਫਿਰ ਕਰਤਾਰਪੁਰ ਸਾਹਿਬ, ਉੱਥੇ ਕਿੱਦਾਂ ਦਾ ਲੱਗਾ? ਕਰਤਾਰਪੁਰ ਸਾਹਿਬ ਸਾਨੂੰ ਬਹੁਤ ਵਧੀਆ ਲੱਗਾ ਜੀ। ਪਹਿਲੀ ਵਾਰ ਗਏ ਸੀ ਅਸੀਂ, ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਅਸਥਾਨ ਸੀ, ਉੱਥੇ ਦਰਸ਼ਨ ਕੀਤੇ, ਮੱਥਾ ਟੇਕਿਆ। ਤੇ ਹੋਰ ਜਿੰਨੇ ਆਪਣੇ ਪਾਕਿਸਤਾਨੀ ਭਰਾ, ਇੰਡੀਆ ਤੋਂ ਭਰਾ ਬਹੁਤ ਸਾਰੇ ਆਏ ਸੀ, ਬਹੁਤ ਸਾਰੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਬਹੁਤ ਸਕੂਨ ਮਿਲਿਆ ਜੀ ਉੱਥੇ। ਅੱਛਾ, ਇਹਦੇ 'ਚ ਸਿਕਿਉਰਿਟੀ ਪੱਖੋਂ ਤੁਹਾਨੂੰ ਕੋਈ ਲੱਗਾ ਨਹੀਂ, ਜਿਵੇਂ ਹਊਆ ਜਿਹਾ ਬਣਾਇਆ ਜਾਂਦਾ ਵੀ ਉੱਥੇ ਖੁਦਾ ਨਾ ਖਾਸਤਾ ਪਤਾ ਨਹੀਂ ਕੀ ਗੱਲ ਹੈ, ਇਦਾਂ ਦਾ ਕੋਈ ਲੱਗਾ ਤਾਂ ਨਹੀਂ? ਸਿਕਿਉਰਿਟੀ ਦੇ ਸਾਡੇ ਇੰਨੇ ਵਧੀਆ ਮਿਲੀ ਸੀ ਸਾਨੂੰ, ਉਹਦੇ ਬਾਰੇ ਜੇ ਤੁਹਾਡੇ ਕੋਲ ਟਾਈਮ ਹੈ ਤੇ ਮੈਂ 1 ਸਕਿੰਟ 'ਚ ਦੱਸ ਸਕਦਾ ਤੁਹਾਨੂੰ। ਸਿਕਿਉਰਿਟੀ ਵਾਲਿਆਂ ਨੂੰ ਜਿੱਦਾਂ ਸਾਡੇ ਮਨ 'ਚ ਅਸੀਂ ਸਾਡੀ ਇੰਨੀ ਇਹ ਸਿਕਿਉਰਿਟੀ ਕਰ ਰਹੇ, ਸਾਡਾ ਇੰਨਾ ਖਿਆਲ ਰੱਖਦੇ ਆ, ਤੇ ਮੇਰੇ ਦਿਮਾਗ 'ਚ ਆਈ ਵੀ ਤੁਸੀਂ, ਮੈਂ ਤੁਹਾਨੂੰ ਆਹ 5000 ਰੁਪਇਆ ਦਿੰਦਾ, ਤੁਸੀਂ ਮੇਰੇ ਲਈ ਚਾਹ ਪੀ ਲਿਓ। ਤੇ ਸਿਕਿਉਰਿਟੀ ਵਾਲੇ ਕਹਿੰਦੇ ਸਰਦਾਰ ਜੀ ਨਹੀਂ, ਤੁਸੀਂ ਸਾਡੇ ਮਹਿਮਾਨ ਆ, ਤੁਸੀਂ ਦੱਸੋ, ਤੁਸੀਂ ਸਾਡੇ ਮਹਿਮਾਨ ਹੋ, ਤੁਸੀਂ ਦੱਸੋ, ਅਸੀਂ ਤੁਹਾਤੋਂ ਚਾਹ ਪੀਣੀ ਲੈ, ਤੁਸੀਂ ਤੁਹਾਨੂੰ ਚਾਹ ਪੀਣੀ ਚਾਹੀਦਾ ਤਾਂ ਅਸੀਂ ਤੁਹਾਨੂੰ ਪਿਲਾਵਾਂਗੇ। ਇਸ ਤਰ੍ਹਾਂ ਸਿਕਿਉਰਿਟੀ ਦਾ ਵਿਹਾਰ ਸੀ ਸਾਡੇ ਨਾਲ। ਔਰ ਅੱਛਾ, ਨਹੀਂ ਹਾਂਜੀ, ਵੈਸੇ ਗੱਲ ਕਰਦੇ ਵੀ ਵੈਸੇ ਕੋਈ ਲੱਗਾ ਤਾਂ ਨਹੀਂ ਇਸ ਤਰ੍ਹਾਂ ਦਾ ਵੀ ਯਾਰ ਸਿਕਿਉਰਿਟੀ ਹੋਣੀ ਚਾਹੀਦੀ ਹੈ, ਕੋਈ ਡਰ ਖਤਰੇ ਵਾਲੀ, ਜਿਵੇਂ ਬਾਹਰ ਬੜਾ ਹੂਬਾ ਬਣਾਇਆ ਜਾਂਦਾ ਉੱਥੇ ਪਤਾ ਨਹੀਂ ਕੀ ਗੱਲ ਆ ਪਾਕਿਸਤਾਨ ਦੇ ਵਿੱਚ? ਬਿਲਕੁਲ ਨਹੀਂ, ਸਾਨੂੰ ਇਸ ਤਰ੍ਹਾਂ ਲੱਗਾ। ਸਾਨੂੰ ਤਾਂ ਉੱਥੇ ਜਿਹੜੇ 1-2 ਰਸਤੇ ਵਿੱਚ ਅਸੀਂ ਰੁਕੇ ਸੀਗੇ, ਇਸਲਾਮਾਬਾਦ ਤੋਂ ਜਦੋਂ ਅਸੀਂ ਆਏ ਆ ਲਾਹੌਰ ਨੂੰ, ਰਾਸਤੇ ਵਿੱਚ ਜਿਹੜੇ ਸਾਨੂੰ ਬਜ਼ੁਰਗ, ਬੀਬੀਆਂ, ਮਾਤਾ, ਭੈਣਾਂ, ਲੜਕੀਆਂ ਮਿਲੀਆਂ, ਸਾਨੂੰ ਦੇਖ ਕੇ, ਸਰਦਾਰ ਦੇਖ ਕੇ ਇਹਨਾਂ ਨੂੰ ਚਾਅ ਚੜਿਆ ਤੇ ਸਾਡੇ ਨਾਲ ਬਹੁਤ ਸੈਲਫੀਆਂ ਲਈਆਂ ਨੇ। ਸਾਨੂੰ ਐਸਾ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਪਾਕਿਸਤਾਨ ਵਿੱਚ ਆ, ਜਾਂ ਅਸੀਂ ਲਹਿੰਦੇ ਪੰਜਾਬ 'ਚ ਆ, ਜਾਂ ਚੜ੍ਹਦੇ ਪੰਜਾਬ 'ਚ। ਆਪਣਾ ਘਰ ਹੀ ਲੱਗਾ, ਆਪਣਾ ਘਰ ਹੀ ਲੱਗਾ, ਆਪਣਾ ਘਰ, ਬਿਲਕੁਲ ਆਪਣਾ ਘਰ ਲੱਗਾ। ਤੇ ਬਹੁਤ ਬਹੁਤ ਵਧੀਆ ਲੱਗਾ, ਤੇ ਅਸੀਂ ਦੁਬਾਰਾ ਫਿਰ ਵੀ ਆਵਾਂਗੇ। ਅੱਛਾ, ਹੁਣ ਉੱਥੇ ਜਾ ਕੇ ਜਦੋਂ ਉੱਥੇ ਪਹੁੰਚ ਗਏ, ਫਿਰ ਜਦੋਂ ਆਏ ਬਾਬੇ ਨਾਨਕ ਦੇ ਜਨਮ ਸਥਾਨ ਤੇ ਨਨਕਾਣਾ ਸਾਹਿਬ, ਉੱਥੇ ਕੀ ਕਿਸ ਤਰ੍ਹਾਂ ਦਾ ਮਹਿਸੂਸ ਆ, ਫੀਲਿੰਗ ਕੀ ਆਈ? ਫੀਲਿੰਗ ਸਾਨੂੰ ਇਸ ਤਰ੍ਹਾਂ ਆਈ, ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਜਨਮ ਸਥਾਨ ਦੇਖ ਲਿਆ। ਪਹਿਲਾਂ ਅਸੀਂ ਪੜ੍ਹਦੇ ਹੁੰਦੇ ਸੀ, ਅਸੀਂ ਆਪਣੀਆਂ ਅੱਖਾਂ ਨਾਲ ਦਰਸ਼ਨ ਕੀਤੇ ਉਸ ਸਥਾਨ ਤੇ, ਜਿਹੜਾ ਅਸੀਂ ਉਹ ਬਿਆਨ ਨਹੀਂ ਕਰ ਸਕਦੇ ਜਿੰਨਾ ਕੁ ਸਾਨੂੰ ਸਕੂਨ ਮਿਲਿਆ ਉਸ ਜਗ੍ਹਾ ਤੇ ਜਾ ਕੇ। ਅਸੀਂ ਪਾਕਿਸਤਾਨ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ, ਖਾਸ ਕਰ ਆਪ ਜੀ ਦੇ ਪ੍ਰਾਈਮ ਮਿਨਿਸਟਰ ਦਾ, ਇਮਰਾਨ ਖਾਨ ਦਾ, ਜਿਨ੍ਹਾਂ ਨੇ ਸਾਨੂੰ ਸਾਰੇ ਰਸਤੇ ਖੋਲ ਕੇ ਬੁਲਾਇਆ ਔਰ ਅਸੀਂ ਆਏ, ਖੁਸ਼ੀ ਖੁਸ਼ੀ ਆਏ। ਅੱਛਾ, ਹੁਣ ਓਵਰਆਲ ਇਹਦਾ ਮਤਲਬ ਵੀ ਜਦੋਂ ਤੁਹਾਡੀ ਫੈਮਿਲੀ ਆਈ, ਤੁਸੀਂ ਆਏ, ਸੋਚ ਕੇ ਆਏ ਸੀ ਵੀ ਇੰਨਾ ਕੁ ਕੁਛ, ਇੰਨਾ ਕੁ ਉੱਥੋਂ ਸਾਨੂੰ ਪਿਆਰ ਮਿਲਣਾ, ਉਹਦੇ ਨਾਲੋਂ ਵੱਧ ਮਿਲ ਗਿਆ ਕਿ ਥੋੜਾ ਮਿਲ ਗਿਆ ਕਿ ਜ਼ਿਆਦਾ ਮਿਲ ਗਿਆ? ਅਸੀਂ ਜ਼ਿੰਦਗੀ ਵਿੱਚ ਨਹੀਂ ਸੋਚ ਸਕਦੇ ਕਿ ਸਾਨੂੰ ਇੰਨਾ ਪਿਆਰ ਇੰਡੀਆ 'ਚ ਮਿਲਿਆ ਜਿੰਨਾ ਸਾਨੂੰ ਪਿਆਰ, ਸਤਿਕਾਰ ਪਾਕਿਸਤਾਨ 'ਚ ਮਿਲਿਆ ਭਾਜੀ। ਅੱਛਾ, ਉੱਥੋਂ ਦੇ ਜੇ ਅੰਦਰ ਗੁਰਦੁਆਰਾ ਸਾਹਿਬਾਨ ਦੇ ਵੇਨੇ ਹਾਲਾਤ, ਉੱਥੇ ਅੰਦਰ ਜਿੰਨੇ ਕੁ ਆਪਰੇਸ਼ਨਲ ਨੇ, ਉੱਥੋਂ ਦੇ ਵਧੀਆ ਲੱਗੇ ਇੰਤਜ਼ਾਮ ਸਾਰੇ ਤੁਹਾਨੂੰ? ਅਸਲ ਵਿੱਚ ਉਸ ਤੋਂ ਸਾਡਾ ਸੀਗਾ 550 ਸਾਲਾ ਗੁਰਪੁਰਬ ਸੀਗਾ ਗੁਰੂ ਨਾਨਕ ਪਾਤਸ਼ਾਹ ਦਾ, ਬਹੁਤ ਰਸ਼ ਸੀ ਤੇ ਅਸੀਂ ਬੜੀ ਮੁਸ਼ਕਿਲ ਨਾਲ ਹੀ ਮੱਥਾ ਟੇਕਦੇ ਰਹੇ ਉੱਥੇ। ਤੇ ਅਗਲੀ ਵਾਰੀ ਜਦੋਂ ਅਸੀਂ ਆਵਾਂਗੇ ਉਦੋਂ ਖੁੱਲੇ ਦਰਸ਼ਨ ਕਰਨ ਵਾਸਤੇ ਆਵਾਂਗੇ, ਫਿਰ ਸਾਰਾ ਦੱਸਾਂਗੇ ਕਿ ਕਿਹੋ ਜਿਹਾ ਸਿਸਟਮ ਸੀ ਉੱਥੇ। ਹੁਣ ਤਾਂ ਵੀ ਇੱਥੇ ਵੀ ਰਸ਼ ਤੇ ਹੈਗਾ, ਲੇਕਿਨ ਓਵਰਆਲ ਠੀਕ ਸੀ। ਮੈਂ ਵੀ ਉੱਥੇ ਹੀ ਸਾਂ, ਅਸੀਂ ਕਵਰੇਜ ਬਹੁਤ ਵਾਸਤੇ ਵਧੀਆ, ਇੰਨੇ ਰਸ਼ ਦੇ ਹੁੰਦਿਆਂ ਸੁਣਦਿਆਂ ਇੰਨਾ ਵਧੀਆ
ਪ੍ਰੋਗਰਾਮ ਇੰਨਾ ਵਧੀਆ, ਸਿਸਟਮ ਇੰਨਾ ਵਧੀਆ ਸੈੱਟ ਕੀਤਾ ਹੈ, ਸਾਰਾ ਕੁਝ ਬਹੁਤ ਜ਼ਿਆਦਾ ਵਧੀਆ। ਸਾਰਾ ਕੁਝ ਤੁਹਾਨੂੰ ਠੀਕ ਠਾਕ। ਫਿਰ ਇੱਥੋਂ ਜਾ ਕੇ ਹੁਣ ਕਿੰਨਿਆਂ ਦੋਸਤਾਂ ਨੂੰ, ਕਿੰਨਿਆਂ ਬੇਲੀਆਂ ਨੂੰ ਜਿਨ੍ਹਾਂ ਦੇ ਕੋਲ ਬਹਿੰਦੇ ਉੱਠਦੇ ਜੇ ਦੱਸਿਆ ਵੀ ਪਾਕਿਸਤਾਨ ਤਾਂ ਬਹੁਤ ਵਧੀਆ, ਜਿਵੇਂ ਦੀ ਆਪਣੀ ਸੋਚ ਸੀ ਉਹਦੇ ਨਾਲ ਉਲਟਾ ਨਿਕਲਿਆ ਕੰਮ? ਮੈਂ ਜੀ ਪਹਿਲੀ ਗੱਲ ਤਾਂ ਮੈਂ ਇੱਥੇ ਟੈਕਸੀ ਡਰਾਈਵਰ ਹਾਂ ਨਿਊਯਾਰਕ ਸਿਟੀ 'ਚ, ਔਰ ਸਾਡੇ ਪਾਕਿਸਤਾਨੀ ਭਰਾ ਬਹੁਤ ਜ਼ਿਆਦਾ ਸਾਡੇ ਨਾਲ ਟੈਕਸੀ ਚਲਾਉਂਦੇ ਆ। ਉਹਨਾਂ ਨੂੰ ਮੈਂ ਆਪਣੀਆਂ ਸਾਰੀਆਂ ਜਿੰਨੀਆਂ ਉੱਥੋਂ ਫੋਟੋ ਖਿੱਚ ਕੇ ਲਿਆ ਸੀ ਸਾਰੀਆਂ ਦਿਖਾਈਆਂ ਉਹਨਾਂ ਨੂੰ। ਇੰਨੇ ਉਹ ਖੁਸ਼ ਹੋਏ, ਇੰਨੇ ਸਾਨੂੰ ਜੱਫੀਆਂ ਪਾ ਕੇ ਮਿਲੇ। ਸਾਨੂੰ ਉਹਨਾਂ ਨੇ ਉਹਨੇ ਆਹ ਪੁੱਛਿਆ ਕਿੱਦਾਂ ਦਾ ਲੱਗਾ ਪਾਕਿਸਤਾਨ। ਅਸੀਂ ਉਹਨਾਂ ਨੂੰ ਦਿਲ ਖੋਲ ਕੇ ਦੱਸਿਆ ਵੀ ਪਾਕਿਸਤਾਨ ਇਸ ਤਰ੍ਹਾਂ ਦਾ, ਤੇ ਬਹੁਤ ਖੁਸ਼ ਹੋਏ। ਹੁਣ ਇਸ ਤੋਂ ਬਾਅਦ ਆਇੰਦਾ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਓ, ਜਿਹੜੇ ਨਿੱਕੇ ਨੇ ਗਾ, ਪੋਤਰੀਆਂ ਪੋਤਰੇ ਸਾਰਿਆਂ ਨੂੰ ਲੈ ਕੇ ਆਇਓ। ਇੱਥੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਕੀ ਖਿਆਲ ਤੁਹਾਡਾ? ਇਹਦੇ ਬਾਰੇ ਮੈਂ ਦੱਸ ਦਵਾਂ ਜੀ, ਇੱਕ ਮੇਰੀ ਬੇਟੀ ਆ, ਇੱਕ ਮੇਰਾ ਬੇਟਾ ਆ, ਤੇ 2 ਮੇਰੇ ਪੋਤਰੇ ਆ। ਉਹ ਵੀ, ਮੇਰਾ ਬੇਟਾ ਵੀ ਤੇ ਮੇਰੇ ਪੋਤਰੇ ਵੀ, ਮੈਂ ਬਿਲਕੁਲ ਆਪਣੀ ਵਾਈਫ ਨੂੰ ਨਾਲ ਲੈ ਕੇ ਉੱਥੇ ਆਵਾਂਗਾ। ਔਰ ਪਹਿਲਾਂ ਮੈਂ ਉਹ ਨਿਸਾਰ ਸਾਹਿਬ ਜਿਹੜੇ ਜੱਜ ਆ ਉਹਨਾਂ ਨੂੰ ਫੋਨ ਕਰੂੰਗਾ, ਫੋਨ ਕਰਕੇ ਉਹਨਾਂ ਦੇ ਪਾਸ ਜਾਊਂਗਾ ਤੇ ਉਹੀ ਮੈਨੂੰ ਸਾਰਾ ਕੁਝ ਦਿਖਾ ਲੈਣਗੇ। ਤੇ ਹੋਰ ਬਹੁਤ ਸ਼ੁਕਰੀਆ। ਇੱਕ ਮਿੰਟ ਹੋਰ ਵੀ ਦੱਸ ਦਵਾਂ, ਮੈਨੂੰ ਯਾਦ ਆ ਗਿਆ। ਅਸੀਂ ਗਵਰਨਰ ਹਾਊਸ ਵੀ ਗਏ ਆ ਲਾਹੌਰ 'ਚ। ਗਵਰਨਰ ਹਾਊਸ 'ਚ ਸਾਨੂੰ ਉੱਥੇ ਲੰਚ ਕਰਾਇਆ ਗਵਰਨਰ ਸਾਹਿਬ ਨੇ। ਘੱਟੋ ਘੱਟ ਅਸੀਂ 3-4 ਸਗੇ ਪਰਸਨ ਸਗੇ ਉੱਥੇ ਉਸ ਏਰੀਏ 'ਚ। ਔਰ ਇੰਨਾ ਸਾਨੂੰ ਵਧੀਆ ਲੱਗਾ ਵੀ ਇੰਨਾ ਸਾਨੂੰ ਮਾਣ ਸਤਿਕਾਰ ਗਵਰਨਰ ਸਾਹਿਬ ਨੇ ਦਿੱਤਾ, ਹੋਰ ਇਹ ਤੋਂ ਪਰੇ ਹੋਰ ਕੀ ਹੋ ਸਕਦਾ। ਤੇ ਜੇ ਅਸੀਂ ਮੈਂ ਲਾਈਏ ਪਿੰਡ 'ਚ, ਅਸੀਂ ਆਪਣੇ ਪਿੰਡ 'ਚ ਇੰਡੀਆ ਹੋਈਏ, ਸਰਪੰਚ ਦਾ ਦਰਵਾਜ਼ਾ ਖੋਲ੍ਹਣਾ ਹੋਵੇ ਨਾ, ਉਹ ਦਰਵਾਜ਼ਾ ਨਹੀਂ ਖੋਲਦਾ। ਤੇ ਸਾਨੂੰ ਗਵਰਨਰ ਸਾਹਿਬ ਨੇ ਬੁਲਾਇਆ ਉੱਥੇ ਆਪ ਜੀ ਦੇ। ਬਹੁਤ ਸ਼ੁਕਰੀਆ ਮਹਿੰਦਰ ਜੀ, ਬਹੁਤ ਸ਼ੁਕਰੀਆ। ਸੋਹਣੀਆਂ ਯਾਦਾਂ ਲੈ ਕੇ ਆਓ। ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਪਾਕਿਸਤਾਨ ਤੋਂ ਜਿਹੜੇ ਲੋਕ ਜਾਣ, ਉਹ ਜਿਹੜੀਆਂ ਯਾਦਾਂ ਉੱਥੇ ਜੋ ਕੁਝ ਪਾਕਿਸਤਾਨ ਤੋਂ ਲੈ ਕੇ ਜਾਣ, ਉਹ ਸਾਰੀ ਦੁਨੀਆ ਤੱਕ ਸ਼ੇਅਰ ਕਰਨ, ਤਾਂ ਕਿ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਇਮੇਜ ਜਿਹੜਾ ਬਿਹਤਰ ਤੋਂ ਬਿਹਤਰ ਹੋ ਸਕੇ ਤੇ ਜ਼ਿਆਦਾ ਲੋਕ ਇੱਧਰ ਨੂੰ ਆਉਣ। ਕਿਉਂਕਿ ਬਾਬੇ ਨਾਨਕ ਦੀਆਂ ਜਨਮ ਸਥਾਨ, ਉਹਨਾਂ ਦੀਆਂ ਸਥਾਨਾਂ ਨੇ, ਬਹੁਤ ਸਾਰਾ ਕੁਝ ਸਿੱਖ ਇਤਿਹਾਸ 80% ਇੱਧਰ ਆ। ਸੋ ਕੋਸ਼ਿਸ਼ ਕਰੀਦੀ ਆ ਵੀ ਸਾਰੇ ਲੋਕ ਜ਼ਰੂਰ ਇੱਧਰ ਨੂੰ ਜੁੜਨ, ਇੱਧਰ ਨੂੰ ਰਾਬਤਾ ਕਰਨ, ਤਾਂ ਕਿ ਆਵਾਜਾਈ ਜ਼ਿਆਦਾ ਬਣੇ, ਲੋਕਾਂ 'ਚ ਰਾਬਤੇ ਜ਼ਿਆਦਾ ਹੋਣ, ਇੰਟਰੈਕਸ਼ਨ ਲੋਕਾਂ ਵਿੱਚ ਜ਼ਿਆਦਾ ਹੋਵੇ। ਸੋ ਇਹੀ ਇਹਦਾ ਮਕਸਦ ਹੈ ਸਾਡੇ ਦਾ। ਸੋ ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਜਿਹੜੀ ਲੋਕਾਂ ਨੇ, ਸੁਣਨ ਵਾਲਿਆਂ ਨੇ ਜ਼ਰੂਰ ਇੰਜੋਏ ਕੀਤੀ ਹੋਊਗੀ, ਤੇ ਅੱਗੇ ਤੋਂ ਤੁਸੀਂ ਆਪਣੇ ਨਿਆਣਿਆਂ ਨੂੰ, ਆਪਣੇ ਪੋਤੀਆਂ ਪੋਤਿਆਂ ਨੂੰ ਨਾਲ ਲੈ ਕੇ ਪਾਕਿਸਤਾਨ ਆਓਗੇ। ਬਹੁਤ ਸ਼ੁਕਰੀਆ ਤੁਹਾਡਾ ਜੀ, ਧੰਨਵਾਦ। ਜ਼ਰੂਰ ਜੀ, ਥੈਂਕ ਯੂ ਆਪ ਜੀ ਦਾ, ਆਪਣੇ ਪੂਰੇ ਪਾਕਿਸਤਾਨ ਦਾ ਬਹੁਤ ਬਹੁਤ ਥੈਂਕ ਯੂ।